ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਖੁਦਾ ਦਾ ਖਾਦਮ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਵਾਂ। ਤੇ ਅੱਜ ਅਸੀਂ ਵੱਡੇ ਦਿਨ ਦੇ ਬਾਰੇ ਫਿਰ ਗੱਲ ਕਰਾਂਗੇ ਤੇ ਮੁਕੱਦਸ ਮੱਤੀ ਰਸੂਲ ਦੀ ਮਾਰਫਤ ਲਿਖੀ ਅੰਜੀਲ ਉਹਦਾ ਦੂਜਾ ਬਾਪ ਉਹਦੀ ਪਹਿਲੀ ਤੇ ਦੂਜੀ ਆਇਤ ਖੁਦਾ ਦੇ ਕਲਾਮ ਚੋਂ ਪੜਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ, ਤੇ ਜਦ ਯਸੂ ਹੈਰੋਦਿਸ ਬਾਦਸ਼ਾਹ ਦੇ ਵੇਲੇ ਯਹੂਦੀਆ ਦੇ ਬੈਤਲਹਮ ਵਿੱਚ ਜੰਮਿਆ ਤੇ ਵੇਖੋ ਨਜੂਮੀਆਂ ਜਿਹੜੇ ਚੜ੍ਹਦੇ ਪਾਸਿਓਂ ਯਰੂਸ਼ਲਮ ਵਿੱਚ ਆ ਕੇ ਆਖਿਆ ਭਈ ਯਹੂਦੀਆਂ ਦਾ ਬਾਦਸ਼ਾਹ ਜਿਹੜਾ ਜੰਮਿਆ ਏ ਉਹ ਕਿੱਥੇ ਵੇ, ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹਦਾ ਤਾਰਾ ਵੇਖਿਆ ਏ ਤੇ ਉਹਨੂੰ ਸਜਦਾ ਕਰਨ ਆਏ ਹਾਂ। ਖੁਦਾ ਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਉਹਦੀ ਬਰਕਤ ਹੋਵੇ। ਅੱਜ ਅਸੀਂ ਵੱਡੇ ਦਿਨ ਤੇ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਦੇ ਜੰਮਣ ਤੇ ਜਾਂ ਪਦੈਸ਼ 'ਤੇ ਜਿਹੜੇ ਮਜੂਸੀ ਆਏ ਸਨ, ਜਿਹੜੇ ਨਜੂਮੀ ਆਏ ਸਨ, ਅਸੀਂ ਉਹਨਾਂ ਦੇ ਬਾਰੇ ਅੱਜ ਗੱਲ ਕਰਨੇ ਆ। ਮੈਂ ਸਮਝਦਾ ਵਾਂ ਕਿ ਅੱਜ ਦਾ ਕਲਾਮ ਤੁਸੀਂ ਬੜੇ ਗੌਰ ਨਾਲ ਸੁਣੋਗੇ ਤੇ ਸਮਝੋਗੇ। ਖੁਦਾ ਦਾ ਕਲਾਮ ਇਹ ਕਹਿੰਦਾ ਹੈ ਕਿ ਕਈ ਮਜੂਸੀ ਚੱਲੇ ਨੇ ਯਿਸੂ ਨੂੰ ਵੇਖਣ ਲਈ, ਲੇਕਿਨ ਉਹਨਾਂ ਨੂੰ ਯਿਸੂ ਦਾ ਕੋਈ ਨਹੀਂ ਪਤਾ। ਅਸੀਂ ਅੱਜ ਹੀ ਯਿਸੂ ਕਹਿ ਦਿੰਦੇ ਆ, ਲੇਕਿਨ ਉਹਨਾਂ ਨੂੰ ਯਿਸੂ ਦੇ ਨਾਂ ਦਾ ਕੋਈ ਪਤਾ ਨਹੀਂ, ਇਸ ਲਈ ਕਿ ਨਾ ਤੇ ਉਹਨਾਂ ਨੇ ਕੋਈ ਨਬੀਆਂ ਦੀਆਂ ਪੇਸ਼ਨਗੋਈਆਂ ਸੁਣੀਆਂ, ਨਾ ਉਹ ਖੁਦਾ ਤੋਂ ਡਰਦੇ ਹਨ। ਉਹ ਤੇ ਇੱਕ ਖੁਦਾ ਤੋਂ ਦੂਰ ਲੋਕ ਸਨ, ਲੇਕਿਨ ਹੈ ਅਮੀਰ ਸਨ, ਲੇਕਿਨ ਇਲਮੇ ਨਜੂਮ ਦੇ ਨਾਲ, ਸਿਤਾਰਿਆਂ ਦੇ ਇਲਮ ਦੇ ਨਾਲ ਉਹ ਭਰੇ ਹੋਏ ਸਨ। ਬੜਾ ਇਲਮ ਸੀ ਉਹਨਾਂ ਦੇ ਕੋਲ ਤੇ ਇਲਮੇ ਨਜੂਮ ਨਾਲ ਹੀ ਉਹਨਾਂ ਨੂੰ ਪਤਾ ਲੱਗਾ। ਲੇਕਿਨ ਚੜ੍ਹਦੇ ਪਾਸੇ ਦੇ ਲੋਕ ਉਸ ਵਕਤ ਬੜੇ ਅਮੀਰ ਸਨ। ਅੱਜ ਲਹਿੰਦਾ ਪਾਸਾ ਬੜਾ ਅਮੀਰ ਹੈ, ਜਿਹਨੂੰ ਅਸੀਂ ਮਗਰਬ ਕਹਿੰਦੇ ਆ, ਜਿਹਨੂੰ ਅਸੀਂ ਯੂਰਪ ਕਹਿੰਦੇ ਆ, ਉੱਥੋਂ ਦੇ ਲੋਕ ਬੜੇ ਅਮੀਰ ਨੇ। ਲੇਕਿਨ ਇੱਕ ਦੌਰ ਸੀ ਕਿ ਚੜ੍ਹਦੇ ਪਾਸੇ ਦੇ ਲੋਕ ਬੜੇ ਅਮੀਰ ਸਨ, ਜਿਨ੍ਹਾਂ ਦੇ ਵਿੱਚ ਅਯੂਬ ਨਾਂ ਦਾ ਸ਼ਖਸ ਵੀ ਸੀ, ਬਜ਼ੁਰਗ ਹੋਇਆ, ਜਿਹਨੂੰ ਅਸੀਂ ਅਯੂਬ ਸਾਬਰ ਵੀ ਕਹਿੰਦੇ ਆ। ਉਹ ਵੀ ਅਮੀਰ ਸੀ ਤੇ ਉਹ ਵੀ ਚੜ੍ਹਦੇ ਪਾਸੇ ਸੀ। ਤੇ ਇਹ ਚੜ੍ਹਦੇ ਪਾਸੇ ਅਗਰ ਵੇਖੀਏ ਨਾ ਤੇ ਇਹਦੇ ਵਿੱਚ ਹਿੰਦੁਸਤਾਨ, ਪਾਕਿਸਤਾਨ, ਬਰਮਾ, ਨੇਪਾਲ, ਬੰਗਲਾਦੇਸ਼, ਸ੍ਰੀਲੰਕਾ, ਇਹ ਸਾਰੇ ਮੁਲਕ ਆਉਂਦੇ ਨੇ। ਤੇ ਇਹ ਵੀ ਸਮਝ ਆਉਂਦੀ ਹੈ ਕਿ ਇਹ ਲੋਕ ਖੁਦਾ ਤੋਂ ਦੂਰ ਸਨ, ਲੇਕਿਨ ਇਲਮੇ ਨਜੂਮ ਨਾਲ ਭਰੇ ਹੋਏ ਸਨ। ਪਲ ਪਲ ਦੀ ਇਹਨਾਂ ਨੂੰ ਖਬਰ ਹੁੰਦੀ ਸੀ, ਜਿਹਨੂੰ ਅਸੀਂ ਸਿਤਾਰਿਆਂ ਦਾ ਇਲਮ ਵੀ ਕਹਿੰਦੇ ਆ। ਲੇਕਿਨ ਇਹ ਪਤਾ ਸੀ ਇਹਨਾਂ ਨੂੰ ਕਿ ਯਹੂਦੀਆਂ ਦਾ ਬਾਦਸ਼ਾਹ ਪੈਦਾ ਹੋ ਰਿਹਾ ਹੈ, ਜਿਹਨੇ ਸਾਰੀ ਦੁਨੀਆ ਤੇ ਹਕੂਮਤ ਕਰਨੀ ਹੈ। ਤੇ ਉਹਨਾਂ ਨੇ ਸੋਚਿਆ ਕਿ ਅਸੀਂ ਸਫ਼ਰ ਕਰੀਏ ਤੇ ਯਹੂਦੀਆਂ ਦਾ ਬਾਦਸ਼ਾਹ ਜਿਹੜਾ ਜੰਮਿਆ ਅਸੀਂ ਉਹਨੂੰ ਸਜਦਾ ਕਰੀਏ ਜਾ ਕੇ। ਤੇ ਬਾਈਬਲ ਕਹਿੰਦੀ ਹੈ, ਖੁਦਾ ਦਾ ਕਲਾਮ ਕਹਿੰਦਾ ਹੈ, ਮੁਕੱਦਸ ਮੱਤੀ ਰਸੂਲ ਲਿਖਦਾ ਹੈ ਕਿ ਕਈ ਮਜੂਸੀ ਚੱਲੇ ਨੇ। ਇਹ ਬਿਲਕੁਲ ਇੰਝ ਹੈ ਕਿ ਜਿਵੇਂ ਅਸੀਂ ਅੱਜ ਦੇ ਲੋਕਾਂ ਨੂੰ ਵੇਖਦੇ ਹਾਂ ਕਿ ਕਿੰਨੇ ਲੋਕ ਤੋਬਾ ਕਰਦੇ ਨੇ, ਖੁਦਾ ਨੂੰ ਕਬੂਲ ਕਰਦੇ ਨੇ, ਬਪਤਿਸਮਾ ਲੈਂਦੇ ਨੇ ਤੇ ਖੁਦਾ ਦੇ ਪਿੱਛੇ ਚੱਲਦੇ ਨੇ, ਲੇਕਿਨ ਖੁਦਾ ਦੇ ਵਫਾਦਾਰ ਕਿੰਨੇ ਰਹਿੰਦੇ ਨੇ। ਇਸ ਤਰ੍ਹਾਂ ਕਈ ਮਜੂਸੀ ਚੱਲੇ ਨੇ, ਲੇਕਿਨ ਰਸਤੇ 'ਚ ਹੀ ਖੁੰਝ ਗਏ, ਕੋਈ ਰਹਿ ਗਏ, ਕੋਈ ਕਿਸੇ ਪਾਸੇ ਚਲੇ ਗਏ। ਲੇਕਿਨ ਟਾਈਮ ਤੇ ਯਿਸੂ ਨੂੰ ਮਿਲਣ, ਯਾਨੀ ਯਹੂਦੀਆਂ ਦੇ ਬਾਦਸ਼ਾਹ ਨੂੰ ਮਿਲਣ ਲਈ, ਉਹਨੂੰ ਸਜਦਾ ਕਰਨ ਲਈ ਸਿਰਫ 3 ਲੋਕ ਆਏ। ਅੱਜ ਇਹਨਾਂ ਲੋਕਾਂ ਤੇ ਥੋੜਾ ਜਿਹਾ ਗੌਰ ਕਰਨੇ ਆ ਤੇ ਅੱਜ ਅਸੀਂ ਆਪਣੀ ਜ਼ਿੰਦਗੀ ਤੇ ਵੀ ਗੌਰ ਕਰਨੇ ਆ ਕਿ ਅਸੀਂ ਕੀ ਕਰਨ ਰਹੇ ਹਾਂ। ਸਾਨੂੰ ਇਹ ਸਮਝ ਆਉਂਦੀ ਹੈ ਕਿ ਇਹ ਮਜੂਸੀ ਜਿਹੜੇ ਚੱਲੇ ਨੇ, ਇਹ ਨਜੂਮੀ ਜਿਹੜੇ ਚੱਲੇ ਨੇ, ਅਮੀਰ ਤਰੀਨ ਸ਼ਖਸ ਨੇ ਤੇ ਪੜ੍ਹੇ ਲਿਖੇ ਤੇ ਗ੍ਰੈਜੂਏਟ ਸ਼ਖਸ ਨੇ, ਇਲਮ ਰੱਖਦੇ ਨੇ। ਜਿਸ ਤਰ੍ਹਾਂ ਅੱਜ ਡਾਕਟਰ ਇੱਕ ਮੈਡੀਕਲ ਦਾ ਇਲਮ ਰੱਖਦਾ ਹੈ, ਇੰਜੀਨੀਅਰਿੰਗ ਦਾ ਇਲਮ ਰੱਖਦਾ ਹੈ,
ਇਸੇ ਤਰ੍ਹਾਂ ਇਹ ਪੜ੍ਹੇ ਲਿਖੇ ਗ੍ਰੈਜੂਏਟ ਨੇ ਤੇ ਸਿਤਾਰਿਆਂ ਦੇ ਇਲਮ ਤੋਂ ਵਾਕਿਫ ਨੇ, ਚੰਗਾ ਜਾਣਦੇ ਨੇ। ਤੇ ਉੱਥੋਂ ਹੀ ਇਹਨਾਂ ਨੂੰ ਪਤਾ ਲੱਗਾ ਕਿ ਇੱਕ ਬੱਚਾ ਪੈਦਾ ਹੋ ਰਿਹਾ ਹੈ, ਉਹ ਬਾਦਸ਼ਾਹ ਹੋਵੇਗਾ ਤੇ ਉਹਨੇ ਸਾਰੀ ਦੁਨੀਆ ਤੇ ਹਕੂਮਤ ਕਰਨੀ ਹੈ। ਇਹਨਾਂ ਦਾ ਮਜ਼ਹਬ ਕੀ ਸੀ? ਇਹ ਸਿਰਫ ਬਾਦਸ਼ਾਹ ਨੂੰ ਸਜਦਾ ਕਰਨ ਵਾਲੇ ਸਨ। ਜਿਹੜਾ ਵਕਤ ਦਾ ਬਾਦਸ਼ਾਹ ਹੁੰਦਾ ਸੀ ਉਹਨੂੰ ਸਜਦਾ ਕਰਦੇ ਨੇ। ਇਹਨਾਂ ਦਾ ਖੁਦਾ ਉਹੋ ਹੀ ਹੁੰਦਾ ਸੀ, ਹੋਰ ਕਿਸੇ ਖੁਦਾ ਦੀ ਇਹ ਪ੍ਰਸਤਸ਼ ਕਰਨ ਵਾਲੇ ਨਹੀਂ ਸਨੇਗੇ, ਕਿਸੇ ਖੁਦਾ ਨੂੰ ਸਜਦਾ ਕਰਨ ਵਾਲੇ ਨਹੀਂ ਹਨ, ਸਿਰਫ ਬਾਦਸ਼ਾਹ ਦੀ ਪ੍ਰਸਤਸ਼ ਕਰਦੇ ਹਨ। ਤੇ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਐਸਾ ਬਾਦਸ਼ਾਹ ਪੈਦਾ ਹੋਣ ਵਾਲਾ ਹੈ, ਇਸ ਲਈ ਉਸ ਬਾਦਸ਼ਾਹ ਨੂੰ ਸਜਦਾ ਕਰਨ ਲਈ ਆਏ। ਲੇਕਿਨ ਘਰੋਂ ਟੁਰਨ ਲੱਗਿਆ ਇਹਨਾਂ ਨੇ ਤੋਹਫੇ ਵੀ ਲਏ ਨੇ ਜਿਹੜੇ ਬਾਦਸ਼ਾਹ ਨੂੰ ਦੇਣੇ ਨੇ। ਬਾਈਬਲ ਕਹਿੰਦੀ ਹੈ ਕਿਸੇ ਨੇ ਸੋਨਾ ਲਿਆ, ਕਿਸੇ ਨੇ ਮੁਰ ਲਿਆ, ਕਿਸੇ ਨੇ ਲੋਬਾਨ ਲਿਆ, ਲੇਕਿਨ ਇਹ ਤਿੰਨ ਬੰਦੇ ਤੇ ਪਹੁੰਚੇ। ਲੇਕਿਨ ਦੂਜੇ ਜਿਹੜੇ ਟੁਰੇ ਨੇ ਉਹ ਵੀ ਕੋਈ ਨਾ ਕੋਈ ਤੋਹਫੇ ਲੈ ਕੇ ਟੁਰੇ। ਲੇਕਿਨ ਇਹਨਾਂ ਵਾਸਤੇ ਇਹ ਵੱਡਾ ਕੰਮ ਸੀ ਕਿ ਇਹ ਦਿਨੇ ਤੇ ਸੌਂਦੇ ਹਨ ਤੇ ਰਾਤ ਨੂੰ ਸਫ਼ਰ ਕਰਦੇ ਹਨ, ਪਰ ਚੱਲਦੇ ਤਾਰੇ ਦੀ ਮਰਜ਼ੀ ਨਾਲ। ਜੋ ਤਾਰਾ ਕਹਿੰਦਾ ਸੀ, ਜਿੱਧਰ ਨੂੰ ਟੁਰਦਾ ਸੀ ਉਧਰ ਟੁਰਦੇ ਹਨ। ਇੱਥੋਂ ਤੱਕ ਕਿ ਜੇ ਰਸਤੇ 'ਚ ਕੋਈ ਨਦੀ ਆ ਜਾਂਦੀ ਸੀ, ਕੋਈ ਨਹਿਰ ਆ ਜਾਂਦੀ ਸੀ, ਉਦੋਂ ਤਾਂ ਨਦੀਆਂ ਹੁੰਦੀਆਂ, ਨਹਿਰਾਂ ਤਾਂ ਹੁੰਦੀਆਂ ਨਹੀਂ ਹਨ, ਜਾਂ ਦਰਿਆ ਆ ਜਾਂਦਾ ਸੀ, ਤੇ ਉਹਨੂੰ ਪਾਰ ਕਰਨ ਲਈ ਰਸਤਾ ਕਿੱਥੋਂ ਦਾ ਹੁੰਦਾ ਸੀ ਉਹ ਵੀ ਤਾਰਾ ਦੱਸਦਾ ਸੀ ਕਿ ਉੱਥੋਂ ਉਧਰਲੇ ਪਾਸੇ ਨੂੰ ਮੁੜ ਜਾਂਦਾ ਸੀ। ਤੇ ਇਹ ਟੁਰਦੇ ਆਏ। ਲੇਕਿਨ ਇਹ ਵੀ ਮੈਂ ਦੱਸ ਦਿਆਂ ਕਿ ਇਹ ਅਮੀਰ ਤਰੀਨ ਸ਼ਖਸ ਸਨ। ਇਹਨਾਂ ਆਪਣੇ ਨਾਲ ਕੱਲਾ ਕੱਲਾ ਜਾਨਵਰ ਨਹੀਂ ਲਿਆ, ਬਲਕਿ ਦੋ ਦੋ ਤਿੰਨ ਤਿੰਨ ਲੈਂਦੇ ਸਨ। ਉਸ ਵਕਤ ਰਿਵਾਜ ਹੁੰਦਾ ਸੀ ਕਿ ਰਸਤੇ ਦੇ ਵਿੱਚ ਕੋਈ ਜਾਨਵਰ ਬਿਮਾਰ ਹੋ ਗਿਆ, ਉਹ ਸਫ਼ਰ ਨਹੀਂ ਕਰ ਸਕਦਾ, ਤੇ ਉਹ ਨਾ ਫਿਰ ਰਹਿ ਜਾਣਾ ਸੀ। ਤੇ ਇਸ ਲਈ ਦੋ ਤਿੰਨ ਲੈ ਕੇ ਟੁਰਦੇ ਸਨ। ਤੇ ਹੋ ਸਕਦਾ ਕੋਈ ਜਾਨਵਰ ਮਾਰੀ ਜਾਏ, ਲੇਕਿਨ ਇਹ ਸਿਹਤਮੰਦ ਜਾਨਵਰ ਲੈ ਕੇ ਟੁਰਦੇ ਹਨ ਤੇ ਦੋ ਤਿੰਨ ਲੈ ਕੇ ਟੁਰਦੇ ਹਨ। ਕੁਛ ਤੇ ਸਮਾਨ ਲੱਦਿਆ ਹੁੰਦਾ ਸੀ, ਕਿਸੇ ਤੇ ਆਪ ਹੁੰਦੇ ਹਨ, ਕਿਤੇ ਪਾਣੀ ਹੁੰਦਾ ਸੀ, ਕਿ ਰਸਤੇ ਦਾ ਸਫ਼ਰ ਲਈ ਇੰਨਾ ਸਮਾਨ ਲੈ ਕੇ ਚੱਲਣਾ ਹੁੰਦਾ ਹੈ। ਇਹ ਦਿਨੇ ਸੌਂ ਜਾਂਦੇ ਹਨ ਤੇ ਥੋੜੀ ਦੇਰ ਸੌਂਦੇ ਹਨ ਤੇ ਬਾਕੀ ਜਾਗਦੇ ਹਨ। ਤੇ ਜਾਗਣ ਦੇ ਨਾਲ, ਯਾਨੀ ਕਿ ਜਾਗ ਕੇ ਜਦੋਂ ਉੱਠਦੇ ਹਨ ਤੇ ਉਦੋਂ ਫਿਰ ਇਹ ਆਪਣੇ ਜਾਨਵਰਾਂ ਲਈ ਵੀ ਖੁਰਾਕ ਦਾ ਬੰਦੋਬਸਤ ਕਰਦੇ, ਉਹਨਾਂ ਨੂੰ ਪੱਠੇ ਛੱਟੇ ਪਾਉਣ ਲਈ ਤਿਆਰੀ ਕਰਦੇ ਹਨ ਤੇ ਉਹਨਾਂ ਨੂੰ ਖਵਾਉਂਦੇ ਰਜਾਉਂਦੇ ਸਨ। ਤੇ ਆਪਣੇ ਲਈ ਵੀ ਰਸਤੇ 'ਚ ਵੀ ਖਰੀਦੋ ਫਰੋਖਤ ਕਰਦੇ ਹਨ ਕਿ ਅਸਾਂ ਜਾਣਾ ਹੈ, ਤੇ ਰਸਤੇ ਦਾ ਸਮਾਨ ਹੋਰ ਲੈ ਲੈਂਦੇ ਹਨ। ਇਹਨਾਂ ਕੀ ਕਰਨਾ ਵੀ ਦਿਨੇ ਸੌਣਾ ਤੇ ਸਮਾਨ ਸਮੂਨ ਖਰੀਦ ਲੈਣਾ, ਤੇ ਰਾਤ ਨੂੰ ਇਹਨਾਂ ਤਾਰੇ ਦੀ ਮਰਜ਼ੀ ਦੇ ਨਾਲ ਚੱਲਣਾ। ਕਿੰਨੇ ਮਹੀਨਿਆਂ ਦਾ ਸਫ਼ਰ ਕਰਕੇ ਇਹ ਪਹੁੰਚੇ ਨੇ। ਤੇ ਵੱਡੀ ਗੱਲ ਜਿਹੜੀ ਹੈ, ਜੇ ਪਹੁੰਚੇ ਨੇ ਤੇ ਪਹਿਲਾਂ ਹੀ ਇਹ ਬਾਦਸ਼ਾਹ ਕੋ ਗਏ ਨੇ, ਜਿਹੜਾ ਯਹੂਦੀਆਂ ਦਾ ਬਾਦਸ਼ਾਹ ਪੈਦਾ ਹੋਣ ਡਿਆ, ਉਹਦਾ ਦੁਸ਼ਮਣ, ਉਹਦੇ ਕੋਲ ਚਲੇ ਗਏ ਨੇ। ਤੇ ਉਹਨੂੰ ਆਂਦੇ ਨੇ ਕਿ ਜਿਹੜਾ ਯਹੂਦੀਆਂ ਦਾ ਬਾਦਸ਼ਾਹ ਪੈਦਾ ਹੋਇਆ, ਯਾਨੀ ਜੰਮਿਆ, ਉਹ ਕਿੱਥੇ ਵੇ? ਉਹ ਸੁਣ ਕੇ ਹੈਰਾਨ ਹੋਇਆ ਕਿ ਕੀ ਕਹਿਣ ਡਏ ਨੇ। ਲੇਕਿਨ ਮੇਰੇ ਭਰਾਓ, ਮੈਂ ਅੱਜ ਤੁਹਾਨੂੰ ਥੋੜੀ ਜੀ ਇਹਦੇ ਪਿੱਛੇ ਲਿਜਾਣਾ ਚਾਹੁੰਦਾ ਵਾਂ, ਇਹਦੇ ਪਿੱਛੇ ਗੱਲ ਕਰਨਾ ਚਾਹੁੰਦਾ। ਇਹ ਨਜੂਮੀ ਜਿਹੜੇ ਸਫ਼ਰ ਕਰਦੇ ਨੇ, ਇਨਸਾਨ ਦੀ ਜ਼ਿੰਦਗੀ ਦਾ ਵੀ ਇੰਜ ਹੀ ਸਫ਼ਰ ਹੈ ਕਿ ਤੋਬਾ ਕਰਦਾ, ਬਪਤਿਸਮਾ ਲੈਂਦਾ, ਤੇ ਉਹ ਦਿਲ 'ਚ ਸੋਚਦਾ ਹੈ ਕਿ ਮੈਂ ਅਸਮਾਨ ਦੀ ਬਾਦਸ਼ਾਹੀ ਤੇ ਜਾਵਾਂਗਾ। ਉਹਦਾ ਟਾਰਗੇਟ ਜਿਹੜਾ, ਉਹਦਾ ਗੋਲ ਜਿਹੜਾ, ਉਹ ਅਸਮਾਨੀ ਬਾਦਸ਼ਾਹੀ ਹੈ। ਲੇਕਿਨ ਜਦੋਂ ਰਸਤੇ 'ਚ ਜਾਂਦਾ ਹੈ ਤੇ ਜਿਵੇਂ ਕਈ ਮਜੂਸੀ ਰਹਿ ਗਏ, ਇਸ ਤਰ੍ਹਾਂ ਕਈ ਇਮਾਨਦਾਰ ਯਿਸੂ ਦੀ ਪੈਰਵੀ ਕਰਨ ਵਾਲੇ ਵੀ ਰਹਿ ਜਾਂਦੇ ਨੇ। ਲੇਕਿਨ ਮੈਂ ਅਗਰ ਇਹ ਕਹਾਂ ਕਿ ਅਸੀਂ ਇਹਨੂੰ ਫੇਰ ਸਿੱਖਾਂਗੇ, ਟਾਈਮ ਘੱਟੇ ਤੇ ਅਸੀਂ ਇਹਦੇ ਤੇ ਗੱਲ ਕਰਾਂਗੇ। ਲੇਕਿਨ ਇਹ ਮਜੂਸੀ ਚੱਲੇ ਨੇ ਤੇ ਬੜਾ ਖਰਚ ਕਰਕੇ ਚੱਲੇ ਨੇ। ਕਾਹਦੇ ਲਈ? ਇੱਕ ਹੀ ਕੰਮ ਕਿ ਯਹੂਦੀਆਂ ਦਾ ਬਾਦਸ਼ਾਹ ਜਿਹੜਾ ਪੈਦਾ ਹੋਇਆ ਉਹਨੂੰ ਸਜਦਾ ਕਰੀਏ। ਇਨਸਾਨੀ ਜ਼ਿੰਦਗੀ ਵੀ ਇੰਝ ਏ, ਬੜਾ ਸਫ਼ਰ ਕਰਦੀ ਏ, ਬੜੇ ਦੁੱਖ ਵਹਿੰਦੀ ਏ, ਮੁਸੀਬਤਾਂ ਸਹਿੰਦੀ ਏ, ਲੇਕਿਨ ਉਹ ਅਸਮਾਨ ਦੀ ਬਾਦਸ਼ਾਹੀ ਜਾਣਾ ਚਾਹੁੰਦੀ ਹੈ। ਤੇ ਇਹ ਜਿਹੜੇ ਤਿੰਨ ਮਜੂਸੀ ਸਨ, ਇਹ ਨਜੂਮੀ ਜਿਹੜੇ ਨੇ, ਇਹ ਯਿਸੂ ਦੇ ਪੈਦਾ ਹੋਣ ਤੇ ਨਹੀਂ, ਲੇਕਿਨ ਉਹ ਚੋਂ ਬਾਅਦ 'ਚ ਪਹੁੰਚੇ ਨੇ। ਤੇ ਇਸ ਤਰ੍ਹਾਂ ਇਨਸਾਨੀ ਜ਼ਿੰਦਗੀ ਵੀ ਹੈ ਕਿ ਜਿਹੜੀ ਯਿਸੂ ਦੀ ਬਾਦਸ਼ਾਹੀ 'ਚ ਜਾਣਾ ਚਾਹੁੰਦੀ ਹੈ, ਅਸਮਾਨ ਦੀ ਬਾਦਸ਼ਾਹੀ 'ਚ ਜਾਣਾ ਚਾਹੁੰਦੀ ਹੈ। ਬੜਾ ਮਿਲਦਾ ਜੁਲਦਾ ਸਫ਼ਰ ਹੈ। ਲੇਕਿਨ ਮੈਂ ਈਮਾਨ ਰੱਖਣਾ ਕਿ ਅਸੀਂ ਇਹ ਤੇ ਫਿਰ ਜਦੋਂ ਗੱਲ ਕਰਾਂਗੇ ਤੇ ਬੜੀ ਬਰਕਤ ਪਾਵਾਂਗੇ। ਤੇ ਇਹ ਲੋਕ ਚੱਲੇ ਨੇ
ਤੇ ਇਹਨਾਂ ਆਪਣੇ ਟਾਰਗੇਟ ਨੂੰ, ਆਪਣੇ ਗੋਲ ਨੂੰ, ਆਪਣੀ ਮੰਜ਼ਲ ਨੂੰ ਪਾਇਆ ਤੇ ਉਸ ਬਾਦਸ਼ਾਹ ਨੂੰ ਸਜਦਾ ਕੀਤਾ। ਤੇ ਮੈਂ ਈਮਾਨ ਰੱਖਣਾ ਕਿ ਅੱਜ ਦਾ ਇਮਾਨਦਾਰ ਵੀ ਆਪਣੀ ਜ਼ਿੰਦਗੀ ਤੇ ਗੌਰ ਕਰੇਗਾ। ਦੁੱਖ ਮੁਸੀਬਤਾਂ ਆਉਂਦੀਆਂ ਨੇ, ਲੇਕਿਨ ਆਪਣੀ ਮੰਜ਼ਿਲ ਦੀ ਤਰਫ ਰਵਾਂ ਹੋ ਚੱਲੋ, ਤਾਂ ਕਿ ਅਸੀਂ ਅਸਮਾਨ ਦੀ ਬਾਦਸ਼ਾਹੀ ਜਾ ਸਕੀਏ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।